ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ 2014 ਵਿੱਚ ਭਾਰਤੀ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਹਨ, ਜਿੱਥੇ ਆਮ ਆਦਮੀ ਪਾਰਟੀ ਦੀ ਆਮਦ ਨੇ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ। ਉੱਥੇ ਕੁਝ ਸਿੱਖ ਵੀ ਇਸ ਵੱਲ ਝੁਕਾਅ ਰੱਖਣ ਲੱਗੇ ਹਨ। ਪੰਜਾਬ ਵਿੱਚ ਜਗਦੀਸ਼ ਭੋਲਾ ਸਾਬਕਾ DSP ਵੱਲੋਂ ਡਰੱਗ ਮਾਫੀ ਦੇ ਸਰਗਨੇ ਵਜੋਂ ਵਿਕਰਮਜੀਤ ਮਜੀਠੀਆ ਦਾ ਨਾਮ ਲੈਣਾ ਸਥਿਤੀ ਨੂੰ ਹੋਰ ਵੀ ਦਿਲਚਸਪ ਬਣਾਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਵਾਸੀ ਪੰਜਾਬੀ ਸੰਮੇਲਨ ਵਿੱਚ ਇਹ ਕਾਲ ਦਿੱਤੀ ਹੈ ਕਿ ਬਾਹਰਲੀਆਂ ਗਰਮ ਖਿਆਲੀ ਜਥੇਬੰਦੀਆਂ ਨੂੰ ਪ੍ਰਵਾਸੀ ਸਿੱਖ ਕੋਈ ਹਿਮਾਇਤ ਨਾ ਦੇਣ। ਅੱਜ ਅਸੀਂ ਇਹ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਸਭ ਤੋਂ ਪਹਿਲਾਂ ਗੱਲਬਾਤ ਕਰ ਰਹੇ ਹਾਂ ਸਿੱਖ ਚਿੰਤਕ, ਫਿਲਾਸਫਰ ਤੇ ਲੇਖਕ ਸਰਦਾਰ ਗੁਰਤੇਜ ਸਿੰਘ ਸਾਬਕਾ IAS ਆਫਿਸਰ ਫਰਮ ਚੰਡੀਗੜ੍ਹ, ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪੰਜਾਬ ਦੇ ਵਿੱਚ 700 ਕਰੋੜ ਰੁਪਏ ਦੀਆਂ ਸਿੰਥੈਟਿਕ ਡਰੱਗਸ ਦੇ ਸਰਗਨੇ ਜਗਦੀਸ਼ ਭੋਲੇ ਨੇ ਵਿਕਰਮਜੀਤ ਮਜੀਠੀਆ ਨੂੰ ਇਸ ਡਰੱਗ ਮਾਫੀਆ ਦਾ ਸਰਗਨਾ ਦੱਸਿਆ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਗਰਕ ਕਰਨ ਵਾਲੀ ਇਸ ਗੈਂਗ ਦਾ ਪਿਛੋਕੜ ਕੀ ਹੈ, ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਬੀਬਾ, ਇਹ ਸਾਰਾ ਜਿਹੜਾ ਮਸਲਾ ਪੰਜਾਬ ਦਾ ਹੈ, ਇਹ ਸਿਰਫ ਸਿੱਖੀ ਤੋਂ ਸ਼ੁਰੂ ਹੁੰਦਾ ਹੈ ਔਰ ਸਿੱਖੀ ਦੇ ਉੱਤੇ ਆ ਕੇ ਖਤਮ ਹੋ ਜਾਂਦਾ ਹੈ। ਇੱਕ ਤਬਕਾ ਹੈ ਜਿਹੜਾ ਕਿ ਸਿੱਖੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਔਰ ਇਸ ਵਾਸਤੇ ਉਹ ਸਿੱਖਾਂ ਨੂੰ, ਸਿੱਖੀ ਨੂੰ ਤੇ ਪੰਜਾਬ ਨੂੰ ਤਬਾਹ ਕਰਨ ਵਾਸਤੇ ਲੱਗਿਆ ਹੋਇਆ। ਹੁਣ ਉਹਨਾਂ ਦੇ ਹੱਥ ਦੇ ਵਿੱਚ ਇੱਕ ਐਸੀ ਜਮਾਤ ਆ ਗਈ ਹੈ ਜੋ 70-75 ਸਾਲ ਸਿੱਖਾਂ ਦੇ ਹੱਕ ਦੇ ਵਿੱਚ, ਸਿੱਖਾਂ ਦੇ ਮਸਲਿਆਂ ਨੂੰ ਸੰਸਾਰ ਦੇ ਉੱਤੇ, ਹਿੰਦੁਸਤਾਨ ਦੇ ਸਿਆਸਤ ਦੇ ਵਿੱਚ ਪ੍ਰਗਟ ਕਰਦੀ ਰਹੀ ਹੈ ਜੀ। ਇਸ ਜਮਾਤ ਨੇ 1996 ਦੇ ਵਿੱਚ ਆਪਣੇ ਆਪ ਨੂੰ ਪੰਜਾਬੀ ਪਾਰਟੀ ਬਣਾ ਲਿਆ ਔਰ ਸਿੱਖਾਂ ਦੀ ਨੁਮਾਇੰਦਗੀ ਛੱਡ ਦਿੱਤੀ। ਜਿਹੜੇ ਸਿੱਖ ਬਾਕੀ ਦੇ ਰਹਿ ਗਏ, ਉਹ ਆਪਣੇ ਆਪ ਨੂੰ ਇਸ ਤਰ੍ਹਾਂ ਆਰਗੇਨਾਈਜ਼ ਨਹੀਂ ਕਰ ਸਕੇ ਕਿ ਉਹ ਇਸ ਦਾ ਬਦਲ ਬਣਾ ਲੈਂਦੇ। ਉਹ ਆਪਣੀ ਹਉਮੈ ਦੇ ਸ਼ਿਕਾਰ ਹੋ ਕੇ ਛੋਟੇ ਛੋਟੇ ਘਟਕਾਂ ਦੇ ਵਿੱਚ ਵੰਡੇ ਹੋਏ ਨੇ ਔਰ ਉਹ ਲੋਕ ਇਸ ਦਾ ਮੁਕਾਬਲਾ ਕਰਨ ਦੇ ਕਾਬਿਲ ਨਹੀਂ ਰਹੇ। ਇਸ ਹਾਲਤ ਦੇ ਵਿੱਚ ਅੱਜ ਹਿੰਦੁਸਤਾਨ ਦੀ ਸਾਰੀ ਨੌਜਵਾਨੀ ਉੱਠ ਰਹੀ ਹੈ, ਆਪਣੀ ਸਿਆਸਤ ਦੇ ਵਿੱਚ ਆਪਣਾ ਹਿੱਸਾ ਮੰਗ ਰਹੀ ਹੈ ਔਰ ਆਪਣੇ ਮਸਲਿਆਂ ਨੂੰ ਹੱਲ ਕਰਨਾ ਲੋਚਦੀ ਹੈ ਜੀ। ਸਿੱਖ ਨੌਜਵਾਨੀ ਨੂੰ ਇਸ ਹਾਲਤ ਤੋਂ ਪਰੇ ਰੱਖਣ ਵਾਸਤੇ ਨਸ਼ਿਆਂ ਦੀ ਲੱਤ ਲਾਈ ਗਈ ਹੈ ਔਰ ਜਾਣ ਬੁੱਝ ਕੇ ਸਾਰੇ ਪੰਜਾਬ ਦੇ ਵਿੱਚ ਪੈਰ ਪੈਰ ਦੇ ਉੱਤੇ ਨਸ਼ਿਆਂ ਦੇ ਅੱਡੇ ਬਣਾਏ ਗਏ ਨੇ ਤਾਂ ਕਿ ਇਹ ਲੋਕ ਆਪਣੇ ਸਵੈ ਅਭਿਮਾਨ, ਜਿਹੜਾ ਇਹਨਾਂ ਦੇ ਵਿੱਚ ਮਾਨ ਸੀਗਾ, ਜਿਹੜੀ ਇਹਨਾਂ ਦੇ ਵਿੱਚ ਇੱਜ਼ਤ ਅਣਖ ਸੀ, ਉਹ ਇਹਨਾਂ ਦੀ ਸਾਰੀ ਖਤਮ ਹੋ ਜਾਏ ਔਰ ਇਹ ਇੱਕ ਨਸ਼ਿਆਂ ਦੇ ਉੱਤੇ ਲੱਗ ਕੇ ਇੱਕ ਕਿਸਮ ਦੇ ਮੁਰਦੇ ਹੋ ਕੇ ਸੰਸਾਰ ਦੇ ਵਿੱਚ ਵਿਚਰਨ। ਇਹ ਅਮਲ ਚੱਲ ਰਿਹਾ ਹੈ ਔਰ ਇਸ ਨੂੰ ਕਰਨ ਵਾਸਤੇ, ਇਸ ਨੂੰ ਰੋਕਣ ਵਾਸਤੇ ਸਰਕਾਰ ਸਮਰੱਥ ਹੈ ਔਰ ਸਰਕਾਰ ਰੋਕ ਸਕਦੀ ਹੈ। ਲੇਕਿਨ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਸਰਕਾਰ ਹੀ ਹੈ ਜਿਹੜੀ ਕਿ ਇੱਥੇ ਇਹਨਾਂ ਨੂੰ ਬੜਾਵਾ ਦੇ ਰਹੀ ਹੈ। ਜੇ ਤੁਸੀਂ ਸ਼ਰਾਬ ਦੇ ਠੇਕੇ ਲਓ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਬਜੈਕਟ ਕੀਤਾ, ਔਰਤਾਂ ਵਿਚਾਰੀਆਂ ਨੇ ਕਾਫੀ ਐਜੀਟੇਸ਼ਨ ਵੀ ਕੀਤੀ ਔਰ ਉਹਨਾਂ ਨੇ ਆਪਣੇ ਪਿੰਡਾਂ ਚੋਂ ਠੇਕੇ ਕੱਢਣ ਵਾਸਤੇ ਧਰਨੇ ਆਦਿ ਦਿੱਤੇ। ਲੇਕਿਨ ਉਹਨਾਂ ਦੇ ਡਾਂਗਾ ਮਾਰ ਕੇ ਉਹਨਾਂ ਨੂੰ ਇਸ ਤੋਂ ਵਰਜਿਆ ਗਿਆ ਤੇ ਇਸ ਕਰਕੇ ਇਹ ਲੋਕ, ਬਾਕੀ ਜੇ ਦੇਖੋ ਦੂਸਰੇ ਨਸ਼ੇ ਤਾਂ ਹਰ ਇੱਕ ਆਦਮੀ ਨੂੰ ਪਤਾ ਹੈ ਪੰਜਾਬ ਦੇ ਵਿੱਚ, ਕਿਉਂਕਿ ਨਸ਼ਾ ਇੱਕ ਆਦਮੀ ਦਾ ਕਰਦਾ ਨਹੀਂ, 60% 70% ਲੋਕ ਨਸ਼ੇ ਕਰ ਰਹੇ ਨੇ। ਇਸ ਕਰਕੇ ਨਸ਼ਿਆਂ ਦੇ ਅੱਡਿਆਂ ਦੇ ਬਾਰੇ ਹਰ ਇੱਕ ਆਦਮੀ ਨੂੰ, ਪਿੰਡ ਦੇ ਵਿੱਚ ਹਰ ਇੱਕ ਆਦਮੀ ਨੂੰ, ਹਰ ਇੱਕ ਸਿਆਸਤਦਾਨ ਨੂੰ ਔਰ ਹਰ ਇੱਕ ਐਡਮਿਨਿਸਟ੍ਰੇਟਰ ਨੂੰ ਪਤਾ ਹੈ ਵੀ ਕੌਣ ਨਸ਼ੇ ਵੰਡ ਰਿਹਾ। ਜੇ ਇਹਨਾਂ ਨੂੰ ਰੋਕਣਾ ਹੋਵੇ ਤਾਂ 1 ਮਿੰਟ ਦੇ ਵਿੱਚ ਸਰਕਾਰ ਰੋਕ ਸਕਦੀ ਹੈ, ਜੇ ਸਰਕਾਰ ਆਪਣੇ ਆਪ ਇਸ ਦੇ ਵਿੱਚ ਨਾ ਰਲਗੱਡ ਹੋਵੇ। ਜੇਲ੍ਹਾਂ ਦੇ ਵਿੱਚ ਨਸ਼ੇ ਜਾਂਦੇ ਨੇ ਤਾਂ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਉੱਥੇ ਇੱਕ ਦਾਣਾ ਰਾਈ ਦਾ ਵੀ ਨਹੀਂ ਜਾ ਸਕਦਾ ਔਰ ਜਾਂਦਾ ਹੈ ਤਾਂ ਇਹ ਸਰਕਾਰ ਉੱਥੇ ਭੇਜਦੀ ਹੈ ਤਾਂ ਜਾਂਦੇ ਨੇ। ਸੋ ਇਹ ਸਾਡਾ ਮਸਲਾ ਹੈ ਔਰ ਅਸਲੀ ਇਹਨਾਂ ਨੂੰ ਮੁਸ਼ਕਲ ਇਹ ਹੈ ਕਿ ਜੇ ਸਿੱਖ ਆਪਣੇ ਨੌਜਵਾਨ ਆਪਣੀ ਸਿਆਸਤ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦੇਣ ਔਰ ਜੇ ਉਹ ਕਹਿਣ ਕਿ ਸਾਡੇ ਹੱਕ ਵੀ ਹਨ ਕੁਛ, ਔਰ ਜੇ ਉਹ ਕਹਿਣ ਕਿ ਸਾਨੂੰ, ਅਸੀਂ ਪੰਜਾਬ ਦੇ ਵਾਸੀ ਹਾਂ, ਅਸੀਂ ਹਜ਼ਾਰਾਂ ਸਾਲਾਂ ਤੋਂ ਇਸ ਮੁਲਕ ਦੀ ਸੇਵਾ ਕਰਦੇ ਆਏ ਹਾਂ ਤੇ ਸਾਨੂੰ ਵੀ ਇੱਕ ਜਿਉਣ ਦਾ ਕੋਈ ਹੱਕ ਚਾਹੀਦਾ ਹੈ, ਤਾਂ ਇਸ ਚੀਜ਼ ਤੋਂ ਰੋਕਣ ਵਾਸਤੇ ਇਹ ਸਾਰਾ ਅਡੰਬਰ ਹੋ ਰਿਹਾ ਹੈ।
ਜੀ, ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਸਿੱਖਾਂ ਨੂੰ ਸਰਕਾਰ ਕੋਲ ਆਪਣਾ ਹੱਕ ਮੰਗਣਾ ਚਾਹੀਦਾ, ਪਰ ਦੂਸਰੇ ਪਾਸੇ ਆਰਐਸਐਸ ਦੇ ਮੁਖੀ ਭਾਗਵਤ ਨੇ ਕਿਹਾ ਹੈ ਕਿ ਭਾਰਤ ਵਿੱਚ ਰਹਿਣ ਵਾਲਾ ਹਰ ਸ਼ਖਸ ਹਿੰਦੂ ਹੈ, ਸਿੱਖ ਵੀ ਹਿੰਦੂਆਂ ਦਾ ਹਿੱਸਾ ਹਨ। ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ, ਇਹ ਵੀ ਦੱਸੋ। ਬੀਬਾ, ਇਹ ਜਿਹੜੇ ਮਸਲੇ ਹਨਗੇ ਇਹ ਬਹੁਤ ਪਹਿਲਾਂ ਨਿਬੇੜੇ ਜਾ ਚੁੱਕੇ ਨੇ। ਭਾਈ ਕਾਹਨ ਸਿੰਘ ਨਾਭਾ ਦੀ ਕਿਤਾਬ ਹੈ ਹਮ ਹਿੰਦੂ ਨਹੀਂ, ਉਹਨਾਂ ਨੇ ਉਸ ਵੇਲੇ ਹੀ ਸਾਰਾ ਕੁਝ ਵਿਚਾਰ ਕੇ ਔਰ ਇਹ ਕਰ ਦਿੱਤਾ ਸੀ, ਦੱਸ ਦਿੱਤਾ ਸੀਗਾ ਕਿ ਹਿੰਦੂਆਂ ਤੇ ਸਿੱਖਾਂ ਦਾ ਕੀ ਫਰਕ ਹੈ। ਔਰ ਸਾਰੀ ਦੁਨੀਆ ਜਾਣਦੀ ਹੈ ਕਿ ਸਿੱਖ ਇੱਕ ਸੁਤੰਤਰ ਧਰਮ ਹੈ। ਤੁਸੀਂ ਦੇਖੋ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਲਿਖਿਆ ਹੋਇਆ ਹੈ ਕਿ ਜਿੱਥੇ ਵੀ ਹਰ ਸ਼ਬਦ ਤੋਂ ਬਾਅਦ ਹਰ ਵਾਕ ਦੇ ਵਿੱਚ ਤਕਰੀਬਨ ਇਹੀ ਲਿਖਿਆ ਹੁੰਦਾ ਹੈ ਕਿ ਨਾਨਕ ਇਸ ਤਰ੍ਹਾਂ ਕਹਿ ਰਿਹਾ, ਨਾਨਕ ਇਸ ਤਰ੍ਹਾਂ ਕਹਿ ਰਿਹਾ। ਕਿਤੇ ਉਹਨਾਂ ਨੇ ਕਿਹਾ ਵੀ ਇਹ ਵੇਦਾਂ ਦੇ ਵਿੱਚ ਆ ਲਿਖਿਆ ਹੋਇਆ ਇਹ ਮੰਨੋ, ਕਿਤੇ ਉਹਨਾਂ ਨੇ ਕਿਹਾ ਹੈ ਕਿ ਰਾਮ ਲਕਸ਼ਮਣ ਕ੍ਰਿਸ਼ਨ ਫਲਾਣੇ ਗੀਤਾ ਇਹ ਕਹਿੰਦੀ ਆ ਤੇ ਇਹ ਮੰਨੋ। ਉਹ ਕਿਤੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਸਾਰੇ ਸੰਸਾਰ ਦੇ ਉੱਤੇ ਪ੍ਰਗਟ ਹੈ। ਲੇਕਿਨ ਇਸ ਨੂੰ ਧ੍ਰਿਤਰਾਸ਼ਟਰ ਦੀ ਜੱਫੀ ਕਹਿੰਦੇ ਨੇ। ਧ੍ਰਿਤਰਾਸ਼ਟਰ ਅੰਨਾ ਸੀ ਔਰ ਉਹ ਆਪਣੇ ਦੁਸ਼ਮਣ ਜਿਸਨੇ ਦੁਰਯੋਧਨ ਨੂੰ ਮਾਰਿਆ ਸੀ, ਭੀਮ ਨੂੰ, ਉਸ ਨੂੰ ਮਾਰਨਾ ਚਾਹੁੰਦਾ ਸੀ। ਉਸ ਨੂੰ ਜੱਫੀ ਦੇ ਵਿੱਚ ਲੈ ਕੇ ਉਸ ਦਾ ਖਿਆਲ ਸੀ ਕਿ ਇਹਨੂੰ ਜਕੜ ਕੇ ਤੇ ਮੈਂ ਇਸ ਦੀਆਂ ਹੱਡੀਆਂ ਪੀਹ ਦਿਆਂ ਤੇ 1 ਮਿੰਟ ਦੇ ਵਿੱਚ ਮਾਰ ਦਿਆਂ। ਇਹ ਅਮਲ ਇਹਨਾਂ ਦਾ ਚੱਲ ਰਿਹਾ ਹੈ ਹਿੰਦੂ ਧਰਮ ਦਾ, ਕਿਉਂਕਿ ਇਹਨਾਂ ਦੇ ਵਿੱਚ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਦੀ ਸਮਰੱਥਾ ਨਹੀਂ ਔਰ ਸਿੱਖ ਧਰਮ ਦੇ ਜਿਹੜੇ ਨੇਕ ਅਮਲ ਤੇ ਅਸਲੀ ਜੋ ਇਹਨਾਂ ਦੇ ਸਿਧਾਂਤ ਹਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਕਰਕੇ ਇਹ ਇਹਨਾਂ ਨੂੰ ਖਤਮ ਕਰਨ ਉੱਤੇ ਤੁਲੇ ਹੋਏ ਨੇ। ਉਹਨਾਂ ਦਾ ਇਹੀ ਕਹਿਣਾ ਬਣਦਾ ਹੈ। ਲੇਕਿਨ ਅਸੀਂ ਕਹਿਣਾ ਹੈ ਕਿ ਅਸੀਂ ਆਜ਼ਾਦ ਧਰਮ ਔਰ ਸਾਰੀ ਦੁਨੀਆ ਦੇ ਉੱਤੇ ਸਾਡੀ ਆਜ਼ਾਦ ਹੈਸੀਅਤ ਨੂੰ ਸਾਰੀ ਦੁਨੀਆ ਪ੍ਰਵਾਨ ਕਰਦੀ ਹੈ। ਜੀ ਬਿਲਕੁਲ। ਤੇ ਭਾਈ ਸਾਹਿਬ, ਅਸੀਂ ਇਹ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਰੋਲ ਨੂੰ ਲੈ ਕੇ ਕਾਫੀ ਚਰਚਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਦੀ ਜਿੱਤ ਨੇ ਕਈਆਂ ਦਾ ਝੁਕਾਅ ਆਪਣੇ ਪਾਸੇ ਕੀਤਾ ਹੈ, ਜਿਨ੍ਹਾਂ ਵਿੱਚ ਕੁਝ ਸਿੱਖ ਐਕਟਿਵਿਸਟ ਵੀ ਸ਼ਾਮਿਲ ਹਨ। ਕੀ ਸਿੱਖ ਨੁਕਤਾ ਨਿਗਾਹ ਤੋਂ ਆਮ ਆਦਮੀ ਪਾਰਟੀ ਹਾਂ ਪੱਖੀ ਰੋਲ ਅਦਾ ਕਰ ਸਕਦੀ ਹੈ? ਇਸ ਬਾਰੇ ਵੀ ਜਾਣਕਾਰੀ ਦਿਓ। ਹੁਣ ਬੀਬਾ, ਇਸ ਦਾ ਵੀ ਆਪਾਂ ਇੱਥੋਂ ਹੀ ਸ਼ੁਰੂ ਕਰ ਸਕਦੇ ਹਾਂ ਕਿ ਇਸ ਵੇਲੇ ਜਿਹੜੀ ਸਿੱਖਾਂ ਦੀ ਸਥਿਤੀ ਹੈ, ਜਿਹੜੀ ਹਾਲਤ ਇਸ ਵੇਲੇ ਸਿੱਖਾਂ ਦੀ ਬਣੀ ਹੋਈ ਹੈ, ਉਹ ਧ੍ਰਿਤਰਾਸ਼ਟਰ ਦੇ ਅੰਨੀ ਜੱਫੀ ਦੇ ਵਿੱਚ ਆਏ ਹੋਏ ਨੇ ਔਰ ਇਸ ਦੇ ਵਿੱਚ ਰਗੜੇ ਜਾਣ ਤੋਂ ਇਲਾਵਾ ਇਹਨਾਂ ਵਾਸਤੇ ਕੋਈ ਚਾਰਾ ਨਹੀਂ। ਹੁਣ ਇਸ ਬੈਕਗਰਾਊਂਡ ਦੇ ਵਿੱਚ ਆਪਾਂ ਇਸ ਦਾ ਵਿਚਾਰ ਕਰੀਏ। ਜੇ ਅਸੀਂ ਆਮ ਆਦਮੀ ਪਾਰਟੀ ਵੱਲ ਦੇਖੀਏ ਤਾਂ ਇਹਨਾਂ ਦੇ ਕੋਈ ਪੁਖਤਾ ਸਿਧਾਂਤ ਨਹੀਂ ਅਜੇ ਤੱਕ ਇਹਨਾਂ ਨੇ ਨਿਰੂਪਣ ਕੀਤੇ ਵੀ ਅਸੀਂ ਇਹਨਾਂ ਸਿਧਾਂਤਾਂ ਦੇ ਉੱਤੇ ਚੱਲਾਂਗੇ। ਜੇ ਅਸੀਂ ਇਹਨਾਂ ਨੂੰ ਦੇਖੀਏ ਤਾਂ ਇਹ FDI ਰਿਟੇਲ ਦੇ ਵਿੱਚ ਰੱਦ ਕਰ ਚੁੱਕੇ ਨੇ, ਜਿਹੜੀ ਕਿ ਇੱਥੋਂ ਦੀ ਬਾਣੀਆਂ ਕਲਾਸ ਜੋ ਹੈ, ਟ੍ਰੇਡਿੰਗ ਕਲਾਸ, ਉਸ ਦੀ ਸਾਰਿਆਂ ਤੋਂ ਵੱਡੀ ਮੰਗ ਹੈ। ਔਰ ਇਹ ਹੁਣ ਉਸ ਦੇ ਮੁਦਈ ਬਣੇ ਹੋਏ ਨੇ ਉਸ ਕਲਾਸ ਦੇ। ਉਹ ਕਲਾਸ ਇੱਕ ਐਸੀ ਕਲਾਸ ਹੈ ਜਿਹੜੀ ਕਦੇ ਵੀ ਟੈਕਸ ਨਹੀਂ ਦਿੰਦੀ ਔਰ ਹਰ ਆਦਮੀ ਨੂੰ ਐਕਸਪਲੋਇਟ ਕਰਦੀ ਹੈ। ਉਹ ਲੋਕਾਂ ਕੋਲੋਂ, ਪ੍ਰੋਡਿਊਸਰ ਕੋਲੋਂ, ਜਿਹੜੇ ਉਤਪਾਦਕ ਹਨਗੇ, ਕਿਸਾਨ ਹਨਗੇ, ਉਹਨਾਂ ਕੋਲੋਂ ਬਹੁਤ ਸਸਤੇ ਮੁੱਲ ਦੇ ਉੱਤੇ, ਜਿਵੇਂ ਕਿੰਨੂ ਹੁਣ 3 ਰੁਪਏ ਕਿਲੋ, 5 ਰੁਪਏ ਕਿਲੋ ਖਰੀਦ ਕੇ ਇਹ ਲੋਕ 35 ਰੁਪਏ, 25 ਰੁਪਏ ਮਾਰਕੀਟ ਦੇ ਵਿੱਚ ਵੇਚਦੇ ਨੇ। ਤਾਂ ਇਹ ਨਾ ਤਾਂ ਜਿਹੜਾ ਖਪਤਕਾਰ ਹੈ, ਖਾਣ ਵਾਲਾ ਹੈ, ਨਾ ਉਸ ਦਾ ਫਾਇਦਾ ਹੁੰਦਾ ਹੈ, ਨਾ ਜਿਹੜਾ ਕੋਈ ਪੈਦਾਵਾਰ ਕਰਨ ਵਾਲਾ ਉਸ ਦਾ ਫਾਇਦਾ ਹੁੰਦਾ। ਇਹ ਵਿੱਚ ਵਿਚਾਲੇ ਇੱਕ ਜਮਾਤ ਬਣੀ ਹੋਈ ਹੈ ਜਿਹੜੀ ਕਿ ਸਾਰੇ ਮੁਲਕ ਦਾ ਖੂਨ ਚੂਸ ਰਹੀ ਹੈ। ਹੁਣ ਇਹ ਜਿਹੜਾ ਇਹਨਾਂ ਦਾ ਇਹ ਮਸਲਾ ਹੈ FDI ਰਿਟੇਲ ਦੇ ਵਿੱਚ, ਇਹ ਇਹਨਾਂ ਨੂੰ ਜਾਪਦਾ, ਇਸ ਤੋਂ ਜਾਪਦਾ ਹੈ ਕਿ ਇਹ ਇਹਨਾਂ ਦੀ ਜਿਹੜੀ ਐਕਸਪਲੋਇਟੇਟਿਵ ਜਮਾਤ ਹੈ, ਮਿਡਲਮੈਨ ਦੀ, ਇਸ ਦੇ ਹੱਕ ਦੇ ਵਿੱਚ ਹਨ। ਹਰਿਆਣੇ ਦੇ ਜਾਟ ਭਾਈ ਤਾਂ ਹੁਣ ਇਹ ਵੀ ਕਹਿਣ, ਇਹਨੂੰ ਲਾਲਾ ਕੇਜਰੀਵਾਲ ਵੀ ਕਹਿਣ ਲੱਗ ਪਏ ਨੇ। ਸੋ ਇਸ ਨੂੰ ਇਹ ਕਿੱਥੋਂ ਤੱਕ ਇਹ ਇਸ ਤੋਂ ਬਚ ਸਕਦੇ ਨੇ ਔਰ ਕਦੋਂ ਇਹ ਆਪਣੇ ਦੱਸਣਗੇ ਵਿਚਾਰ, ਇਸ ਦੇ ਬਾਰੇ ਉਡੀਕ ਹੈ। ਫਿਰ ਸਭ ਤੋਂ ਪਹਿਲਾਂ ਦੇਖੋ, ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀਆਂ ਹਸਤੀਆਂ ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਇਹ ਵਿਸਾਰ ਕੇ ਤੇ ਇੱਕ ਧੋਖੇਬਾਜ਼ ਆਦਮੀ ਜਿਸਨੇ ਪੂਨਾ ਪੈਕਟ ਦੇ ਵਿੱਚ, ਮੇਰਾ ਮਤਲਬ ਹੈ ਮੋਹਨਦਾਸ ਕਰਮਚੰਦ ਗਾਂਧੀ, ਜਿਸਨੇ ਪੂਨਾ ਪੈਕਟ ਦੇ ਵਿੱਚ ਦਲਿਤਾਂ ਨੂੰ ਸਦਾ ਵਾਸਤੇ ਗੁਲਾਮ ਬਣਾਇਆ, ਜਿਸਨੇ ਸਿੱਖਾਂ ਨੂੰ ਲੁਭਾਣੇ ਲੈਕਚਰ ਕਰਕੇ ਇਹਨਾਂ ਨੂੰ ਗੁਲਾਮੀ ਦੇ ਰਾਹ ਦੇ ਉੱਤੇ ਤੋਰਿਆ, ਜਿਸਨੇ ਹਿੰਦੁਸਤਾਨ ਦੀ ਵੰਡ ਵਾਸਤੇ, ਜਿਸਨੇ ਹਿੰਦੁਸਤਾਨ ਨੂੰ 3 ਟੁਕੜੇ ਘੱਟੋ ਘੱਟ
ਤੇ ਜੇ ਲੰਕਾ ਤੇ ਬ੍ਰਹਮਾ ਨੂੰ ਨਾਲ ਮਿਲਾ ਲਈਏ ਤਾਂ 5 ਟੁਕੜਿਆਂ ਦੇ ਵਿੱਚ ਵੰਡ ਦਿੱਤਾ, ਸਿਰਫ ਆਪਣੀ ਹਵਸ ਪੂਰੀ ਕਰਨ ਵਾਸਤੇ, ਸਿਰਫ ਆਪਣੇ ਜਾਤ ਪਾਤ ਦੇ ਸਿਸਟਮ ਨੂੰ ਕਾਇਮ ਰੱਖਣ ਵਾਸਤੇ। ਇਹੋ ਜਿਹੇ ਆਦਮੀ ਦੀ ਸਮਾਧੀ ਦੇ ਉੱਤੇ ਮੱਥਾ ਟੇਕਣ ਗਏ ਹੈ ਇਹ ਲੋਕ ਸਾਰੇ ਇਕੱਠੇ ਹੋ ਕੇ, ਕੇਜਰੀਵਾਲ ਐਂਡ ਕੰਪਨੀ। ਔਰ ਜਿੱਥੇ ਕਿ ਜੇ ਇਹ ਮੈਰਿਟ ਦੇ ਉੱਤੇ ਕੁਝ ਕਰਨਾ ਚਾਹੁੰਦੇ ਤਾਂ ਇਹ ਦੇਖਦੇ ਕਿ ਇਹੋ ਜਿਹੇ ਬੰਦੇ ਦੀ ਸਮਾਧੀ ਦੇ ਉੱਤੇ ਜਾਣ ਦੇ ਨਾਲੋਂ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਇਹ ਜਿੱਥੇ ਚਾਂਦਨੀ ਚੌਕ ਦੇ ਵਿੱਚ ਇੱਕ ਸੂਰਜ ਚੜ੍ਹਿਆ ਜਿਸ ਨੇ ਇੱਕ ਸੰਸਾਰ ਦੇ ਭਲੇ ਵਾਸਤੇ ਔਰ ਜਿਸ ਦੇ ਵਿੱਚ ਹਿੰਦੂ ਦਾ ਭਲਾ ਵੀ ਹੋਇਆ, ਉਹ ਇੱਕ ਕੁਰਬਾਨੀ ਦਿੱਤੀ, ਲਾਸਾਨੀ ਕੁਰਬਾਨੀ ਸੰਸਾਰ ਦੇ ਇਤਿਹਾਸ ਦੇ ਵਿੱਚ। ਜਿਸ ਵੇਲੇ ਇਹ ਵਿਚਾਰਾਂ ਦੀ ਗੱਲ ਨਹੀਂ ਸੀ ਸਾਰੇ ਸੰਸਾਰ ਦੇ ਉੱਤੇ, ਉਸ ਵੇਲੇ ਉੱਥੇ ਉਹ ਮੱਥਾ ਟੇਕਣ ਨਹੀਂ ਗਏ। ਸੋ ਇਹਨਾਂ ਦਾ ਤਾਂ ਇਸ ਤਰ੍ਹਾਂ ਦਾ ਹੈ। ਪ੍ਰਸ਼ਾਂਤ ਭੂਸ਼ਣ ਦਾ ਹੁਣੇ ਬਿਆਨ ਆਇਆ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਬਲਾਤਕਾਰ ਕਰ ਰਹੀਆਂ ਫੌਜਾਂ ਇਹ ਬੰਦ ਹੋਣੇ ਚਾਹੀਦੇ ਆ, ਜਿਸ ਦਾ ਅਖੀਰੀ ਭਾਵ ਇਹ ਸੀ। ਔਰ ਦੂਸਰਾ ਇਹ ਕਿ ਉੱਥੇ ਲੋਕਾਂ ਦੀ ਜੇ ਰੱਖਿਆ ਵਾਸਤੇ ਫੌਜ ਰੱਖਣੀ ਹੈ ਤਾਂ ਉਹ ਫੌਜ ਜਿਹੜੀ ਹੈ ਉਹ ਫੌਜ ਲੋਕਾਂ ਦੀ ਮਰਜ਼ੀ ਦੇ ਨਾਲ ਰੱਖੀ ਜਾਵੇ। ਇਸ ਦੇ ਉੱਤੇ ਇੱਕ ਬਵਾਲ ਖੜਾ ਹੋ ਗਿਆ ਔਰ ਉਹਨਾਂ ਨੇ ਸਾਰੇ ਪਾਰਟੀ ਵਾਲਿਆਂ ਨੇ ਇਸ ਦੀ ਤਸ਼ਵੀਹ ਕੀਤੀ, ਇਸ ਦੇ ਬਾਰੇ ਦੱਸਿਆ ਕਿ ਜੀ ਇਹ ਜਿਹੜਾ ਬਿਆਨ ਹੈ ਇਹਨਾਂ ਦਾ ਆਪਣਾ ਬਿਆਨ ਹੈ, ਇਹ ਪਾਰਟੀ ਦੀ ਪਾਲਿਸੀ ਨਹੀਂ। ਤਾਂ ਪਾਰਟੀ ਦੀ ਪਾਲਿਸੀ ਕੀ ਹੈ? ਲੋਕਾਂ ਦੀ ਮਰਜ਼ੀ ਦੇ ਬਰਖਲਾਫ ਉਹਨਾਂ ਦੇ ਉੱਤੇ ਫੌਜਾਂ ਠੋਸੀਆਂ ਜਾਣ ਜਿਹੜੀਆਂ ਕਿ ਉਹਨਾਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਕਰਮ ਕਰਦੀਆਂ ਰਹਿਣ ਔਰ ਜਿਹੜੀਆਂ ਕਿ ਉਹਨਾਂ ਦੇ ਨੌਜਵਾਨਾਂ ਨੂੰ ਮਾਰਦੀਆਂ ਰਹਿਣ। ਕੀ ਇਹ ਪਾਲਿਸੀ ਹੈ ਪਾਰਟੀ ਦੀ? ਇਸ ਦੇ ਬਾਰੇ ਵੀ ਅਜੇ ਤਾਈਂ ਕੋਈ ਪੂਰਾ ਇਹਨਾਂ ਨੇ ਦਿੱਤਾ ਨਹੀਂ ਆਪਣਾ ਪ੍ਰਤੀਕਰਮ। ਫਿਰ ਜੋਗਿੰਦਰ ਯਾਦਵ ਨੇ ਇੱਥੇ ਆ ਕੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਸੰਤਾਂ ਦੇ ਬਾਰੇ ਕਿਹਾ ਕਿ ਅਸੀਂ ਉਸ ਨੂੰ ਹੀਰੋ ਨਹੀਂ ਸਮਝਦੇ। ਹੁਣ ਇੱਕ ਜਿਹੜੇ ਬੰਦੇ ਇੱਕ ਕੁਕਰਮੀ ਆਦਮੀ ਨੂੰ ਹੁਣ ਜੇ ਇੱਥੇ ਮੇਰੇ ਕੋਲ ਘੱਟੋ ਘੱਟ 10 ਕਿਤਾਬਾਂ ਪਈਆਂ ਨੇ ਜਿਨ੍ਹਾਂ ਦੇ ਵਿੱਚ ਗਾਂਧੀ ਦਾ ਰੋਲ ਆਜ਼ਾਦੀ ਵਾਸਤੇ ਜਿਸਨੂੰ ਇਹ ਆਜ਼ਾਦੀ ਕਹਿੰਦੇ ਨੇ ਉਸ ਵਾਸਤੇ, ਜਿਸ ਤਰ੍ਹਾਂ ਉਸ ਦਾ ਜਾਤੀ ਕਿਰਦਾਰ ਇੱਥੇ ਜੋ ਕੁਕਰਮ ਹੋ ਐਕਸਪੈਰੀਮੈਂਟ ਦੇ ਨਾਂ ਦੇ ਉੱਤੇ ਕਰਦਾ ਰਿਹਾ। ਜੇ ਉਸ ਨੂੰ ਮੈਂ ਕਹਾਂ ਵੀ ਤਾਂ ਤੁਹਾਨੂੰ ਸਾਰਿਆਂ ਨੂੰ ਅੱਜ ਮਾਘੀ ਦਾ ਦਿਨ ਹੈ ਤੇ ਸ਼ਰਮਿੰਦਗੀ ਵਾਲੀ ਗੱਲ ਹੈ ਜੇ ਮੈਂ ਉਹ ਦੱਸਾਂ ਸਾਰਾ ਕੁਝ। ਇਹੋ ਜਿਹੇ ਬੰਦੇ ਨੂੰ ਤਾਂ ਇਹ ਹੀਰੋ ਸਮਝਦੇ ਨੇ, ਉਹਦੇ ਤਾਂ ਇਹ ਸਮਾਧੀਆਂ ਤੇ ਸੁਆਹ ਦੇ ਮੱਥਾ ਟੇਕਣ ਜਾਂਦੇ ਨੇ। ਔਰ ਜੋ ਲੋਕਾਂ ਦੇ ਵਾਸਤੇ ਇਹ ਪਹਿਲਾ ਲੋਕਾਂ ਦੇ ਵਾਸਤੇ ਲੜਨ ਵਾਲਾ ਤਾਂ ਸੰਤ ਜਰਨੈਲ ਸਿੰਘ ਖਾਲਸਾ ਸੀਗਾ। ਜੇ ਉਸ ਨੂੰ ਇਹ ਹੀਰੋ ਨਹੀਂ ਮੰਨਦੇ ਤੇ ਫਿਰ ਇਹ ਪੰਜਾਬ ਦੇ ਵਿੱਚ ਕਿੰਨਾ ਕੁ ਇਹ ਜ਼ੋਰ ਪਾ ਸਕਣਗੇ ਇਸ ਦੇ ਬਾਰੇ ਮੈਨੂੰ ਕੋਈ ਬਹੁਤੀ ਵਾਕਫੀਅਤ ਨਹੀਂ। ਮੈਨੂੰ ਲੱਗਦਾ ਹੈ ਕਿ ਇਹ ਇਸ ਤਰ੍ਹਾਂ ਹੀ ਟਪਾ ਲੈਣਗੇ ਆਪਣਾ ਜਿਹੜਾ ਇਹਨਾਂ ਦਾ ਟਾਈਮ ਹੈ ਪ੍ਰਭਾਵ ਪਾਉਣ ਦਾ। ਹੁਣ ਇਸ ਦੇ ਬਾਰੇ ਜੇ ਮੈਂ ਹੁਣ ਇਹ ਸਾਰੀਆਂ ਗੱਲਾਂ ਵਿਚਾਰ ਕੇ ਉਸ ਤੋਂ ਬਾਅਦ ਕਵਾਂ, ਜਿਹਨੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਜੀ ਆਪ ਪਾਰਟੀ ਵਾਲੇ ਆ ਰਹੇ ਨੇ, ਕਈ ਮੁਕੇਰੀਆਂ ਤੋਂ ਟੈਲੀਫੋਨ ਆਏ, ਲੁਧਿਆਣੇ ਤੋਂ ਆਏ, ਅੰਮ੍ਰਿਤਸਰ ਤੋਂ ਤਰਨ ਤਾਰਨ ਤੋਂ ਕਈ ਜਗ੍ਹਾ ਤੋਂ ਲੋਕਾਂ ਨੇ ਟੈਲੀਫੋਨ ਕਰਕੇ ਪੁੱਛਿਆ ਕਿ ਅਸੀਂ ਇਹਦੇ ਵਿੱਚ ਸ਼ਾਮਲ ਹੋ ਜਾਈਏ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਸ਼ਾਮਲ ਹੋ ਜਾਓ। ਉਹ ਕਿਉਂ? ਕਿਉਂਕਿ ਧ੍ਰਿਤਰਾਸ਼ਟਰ ਦੀ ਜੱਫੀ ਦੇ ਵਿੱਚੋਂ ਅਸੀਂ ਨਿਕਲ ਨਹੀਂ ਸਕਦੇ ਕੋਈ ਹੋਰ ਸਿਆਸੀ ਮਾਡਲ ਬਣਾਏ ਬਿਨਾਂ, ਕੋਈ ਸਿਆਸੀ ਆਸਰੇ ਤੋਂ ਬਿਨਾਂ। ਔਰ ਜਿਹੜੇ ਇਹ ਸਾਡੇ ਲੋਕ ਜਿਹਦੇ ਵਿੱਚ ਤੁਹਾਡੇ ਖਾਲਿਸਤਾਨੀ ਦਲ, ਮਾਨ ਦਲ, ਫਲਾਨਾ ਦਲ, ਇਹ ਸਾਰੇ ਸ਼ਾਮਲ ਹੋਣਗੇ। ਇਹ ਲੋਕ ਆਪਣੀ ਹੈਂਕੜ ਨਹੀਂ ਛੱਡ ਰਹੇ, ਲੋਕਾਂ ਨੂੰ, ਸਿੱਖਾਂ ਨੂੰ ਇਕੱਠੇ ਹੋਣ ਵਾਸਤੇ, ਸਿੱਖਾਂ ਨੂੰ ਨਿਕਲਣ ਦਾ ਕੋਈ ਰਾਹ ਨਹੀਂ ਦੱਸ ਰਹੇ। ਖਾਲਿਸਤਾਨ ਦਾ ਨਾਂ ਕੂਕ ਕੇ ਇਹ ਦੁਸ਼ਮਣ ਬਣਾ ਰਹੇ ਨੇ ਤੇ ਖਾਲਿਸਤਾਨ ਦੇ ਬਾਰੇ ਇਹ ਨਾ ਤਾਂ ਇਹਨਾਂ ਦੇ ਕੋਲੇ ਕੋਈ ਸਟ੍ਰੈਟਜੀ ਹੈ, ਨਾ ਇਹਨਾਂ ਦੇ ਕੋਲੇ ਕੋਈ ਉਸ ਦਾ ਕੋਈ ਰੂਪ ਰੇਖਾ ਹੈ ਕਿ ਕਿਸ ਤਰ੍ਹਾਂ ਬਣਾਇਆ ਜਾਏਗਾ, ਨਾ ਇਹਨਾਂ ਦੇ ਕੋਲੇ ਕੋਈ ਸਕੀਮ ਹੈ ਕਿ ਕੀ ਕਰਾਂਗੇ ਅਸੀਂ ਖਾਲਿਸਤਾਨ ਨੂੰ ਰਿਐਲਿਟੀ ਦੇ ਵਿੱਚ ਟਰਾਂਸਲੇਟ ਕਰਨ ਵਾਸਤੇ। ਲੱਖਾਂ ਲੋਕ ਮਰਵਾ ਕੇ ਔਰ ਇਹ ਲੋਕ ਆਪਣੀ ਸਿਰਫ ਹੈਂਕੜ ਵਾਸਤੇ ਇੱਕ ਖਾਲਿਸਤਾਨ ਦਾ ਨਾਮ ਵਰਤ ਕੇ ਤੇ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਮੜੀਆਂ ਦੇ ਰਾਹ ਦੇ ਉੱਤੇ ਪਾ ਰਹੇ ਨੇ। ਇਹਨਾਂ ਹਾਲਤਾਂ ਦੇ ਵਿੱਚ ਜਦੋਂ ਕਿ ਤੁਹਾਡਾ ਮੇਨ ਘਟਕ ਅਕਾਲੀ ਦਲ ਜਿਹੜਾ ਵੱਡਾ ਸੀਗਾ ਉਹ ਪੰਜਾਬੀ ਪਾਰਟੀ ਬਣ ਕੇ ਤੁਹਾਡੀ ਨੁਮਾਇੰਦਗੀ ਛੱਡ ਚੁੱਕਿਆ ਗਦਾਰੀ ਕਰਕੇ ਤੇ ਉਹ ਦੁਸ਼ਮਣ ਦੇ ਨਾਲ ਮਿਲ ਗਿਆ। ਉਸ ਵੇਲੇ ਇਹ ਜਿਹੜੇ ਆਪਣੇ ਲੋਕ ਜਿਹਨਾਂ ਨੂੰ ਕਹਿੰਦੇ ਆ ਅਸੀਂ, ਜਿਹੜੇ ਸਾਨੂੰ ਚੰਗੇ ਲੱਗਦੇ ਨੇ, ਜਿਨ੍ਹਾਂ ਦੇ ਨਾਲ ਅਸੀਂ ਬੈਠਦੇ ਉੱਠਦੇ ਹਾਂ, ਇਹ ਲੋਕ ਕਿਸੇ ਕਿਸਮ ਦੀ ਵੀ ਅਗਵਾਈ ਦੇਣ ਨੂੰ ਤਿਆਰ ਨਹੀਂ। ਤਾਂ ਇਹ ਚੰਗਾ ਹੈ ਕਿ ਇਹਨਾਂ ਦੇ ਕੋਲੋਂ, ਦੋਨਾਂ ਦੇ ਕੋਲੋਂ ਖਲਾਸੀ ਪਾਉਣ ਵਾਸਤੇ ਅਸੀਂ ਇਹ ਕੋਈ ਨਵਾਂ ਐਕਸਪੈਰੀਮੈਂਟ ਕਰੀਏ। ਚੰਗਾ ਤਾਂ ਇਹ ਸੀ ਜੇ ਅਸੀਂ ਆਮ ਆਦਮੀ ਅਕਾਲੀ ਦਲ ਬਣਾ ਲੈਂਦੇ
ਲੇਕਿਨ ਸਾਡੇ ਵਿੱਚ ਕਿਸੇ ਨੇ ਇਸ ਅਗਵਾਈ ਨਹੀਂ ਦੇਣੀ ਔਰ ਇਹ ਹੋ ਨਹੀਂ ਸਕਣਾ। ਇਸ ਕਰਕੇ ਮੈਂ ਤਾਂ ਇਹ ਸਾਰਿਆਂ ਨੂੰ ਇਹੀ ਸਲਾਹ ਦੇਈ ਜਾਣਾ ਕਿ ਭਾਈ ਇਸ ਨੂੰ ਜੁਆਇਨ ਕਰ ਲਓ। ਕਮ ਸੇ ਕਮ ਇਹ ਜਿਹੜੀ ਜ਼ਾਹਰਾ ਤੌਰ ਦੇ ਉੱਤੇ ਸਿੱਖਾਂ ਨੂੰ ਖਤਮ ਕਰਨ ਦੀ ਨੀਤੀ ਤਾਂ ਇਹ ਨਹੀਂ ਚਲਾ ਸਕਣਗੇ। ਹਾਂਜੀ ਬਿਲਕੁਲ। ਇਸ ਕਰਕੇ ਮੈਂ ਮੇਰੇ ਤਾਂ ਇਹ ਵਿਚਾਰ ਹੈ ਇਸ ਦੇ ਬਾਰੇ। ਜੀ ਗੁਰਤੇਜ ਸਿੰਘ ਜੀ, ਤੁਹਾਡਾ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਸਾਡੇ ਸਾਰੇ ਸਵਾਲਾਂ ਦੇ ਜਵਾਬ ਤੁਸੀਂ ਬੜੇ ਵੇਰਵੇ ਦੇ ਨਾਲ ਸਿੱਖ ਸੰਗਤਾਂ ਨੂੰ ਦਿੱਤੇ। ਪਰ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਭਾਈ ਸਾਹਿਬ ਜੀ ਇੱਥੇ ਹੀ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। We'll be right back after a short break.